अम्मी जी एक बंदा सीगा हाँ जी ਉਹਨੇ ਜਾਣਾ ਸੀ ਦੂਸਰੇ ਮੁਲਕ ਆਪਣੇ ਕੰਮਕਾਰ ਵਾਸਤੇ ਨਾ हाँ जी हाँ जी ਆਪਣੇ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ हाँ जी ਤੇ ਛੋਟਾ ਜਿਹਾ ਉਹਦਾ ਬੱਚਾ ਸੀਗਾ ਜੀ अच्छा जी ਤੇ ਇੱਕ ਬੀਵੀ ਸੀ। अच्छा जी ਉਹ ਆਪਣੀ ਬੀਵੀ ਨੂੰ ਨਾ ਬੜਾ ਪਿਆਰ ਕਰਦਾ ਸੀ, ਬੜਾ ਖਿਆਲ ਕਰਦਾ ਸੀਗਾ हाँ जी हाँ ਤੇ जी ਬੀਵੀ ਵੀ ਉਹਦੀ ਬੜਾ ਖਿਆਲ ਕਰਦੀ ਸੀ। हाँ जी ਉਹ ਨਾ ਅੰਮੀ ਜੀ ਚਲਾ ਗਿਆ ਦੂਸਰੇ ਮੁਲਕ ਦੇ ਵਿੱਚ ਨਾ। हाँ जी हाँ जी ਹੁਣ ਜਦੋਂ ਮੁਲਕ ਦੇ ਵਿੱਚ ਗਿਆ, ਜਦੋਂ ਉੱਥੇ ਪਹੁੰਚਿਆ ਤੇ ਜਾ ਕੇ ਕਾਲ ਕੀਤੀ ਉਹਨੇ ਨਾ, हाँ जी हाँ जी ਤੇ ਅੰਮੀ ਉਹਦੀ ਬੀਵੀ ਨੇ ਨਾ ਉਹਦਾ ਫੋਨ ਨਹੀਂ ਚੱਕਿਆ। अच्छा ਤੂੰ ਘੰਟਾ ਕੁ ਗੁਜ਼ਰਿਆ, ਉਹਨੇ ਕਿਹਾ ਮਸਰੂਫ ਹੋਏਗੀ, हाँ जी ਉਹਨੇ ਫਿਰ ਕਾਲ ਕੀਤੀ, हाँ जी ਉਹਦੀ ਬੀਵੀ ਨੇ ਫਿਰ ਫੋਨ ਨਹੀਂ ਚੱਕਿਆ। ओहो ਕੋਈ 2-3 ਘੰਟੇ ਗੁਜ਼ਰੇ, ਉਹਨੇ ਫਿਰ ਫੋਨ ਕੀਤਾ, ਉਹਦੀ ਬੀਵੀ ਨੇ ਫਿਰ ਫੋਨ ਨਹੀਂ ਚੱਕਿਆ। अच्छा जी ਉਹ ਕਰਦੇ ਕਰਾਂਦੇ ਨਾ ਜੀ ਇੱਕ ਦਿਹਾੜੀ ਨਹੀਂ ਲੰਘ ਗਈ। हाँ जी हाँ जी ਉਹ ਬੜਾ ਪਰੇਸ਼ਾਨ ਹੋ ਗਿਆ ਕਿ ਮੇਰੀ ਬੀਵੀ ਨੇ ਮੇਰਾ ਫੋਨ ਕਿਉਂ ਨਹੀਂ ਚੱਕਿਆ हाँ जी ਹੈਗਾ। फिर खैर हो गए ਖੈਰ ਹੋਵੇ। ਉਹਨੇ ਅੰਮੀ ਜੀ ਆਪਣੀ ਨਾ ਬੀਵੀ ਦੀ ਜਿਹੜੀ ਉਹਦੀ ਮਾਂ ਸੀਗੀ, ਹਾਂਜੀ। ਉਹਦੀ ਖਾਲਾ ਲੱਗਦੀ ਸੀ, ਹਾਂਜੀ। ਉਹਨੂੰ ਫੋਨ ਕੀਤਾ। अच्छा जी ਕਹਿੰਦਾ ਖਾਲਾ ਜੀ ਮੇਰੀ ਬੀਵੀ ਨਾ ਫੋਨ ਨਹੀਂ ਚੱਕਦੀ ਹੈਗੀ, ਖੈਰ ਆ ਸਭ ਠੀਕ ਆ? ਉਹਨੇ ਕਿਹਾ ਹਾਂ ਪੁੱਤ ਠੀਕ ਆ, ਤੂੰ ਪਰੇਸ਼ਾਨ ਨਾ ਹੋ। हाँ जी ਤੇ ਉਹਨੂੰ ਥੋੜਾ ਜਿਹਾ ਸਬਰ ਆਇਆ, हाँ जी ਕੋਈ ਅੱਧੀ ਕੁ ਦਿਹਾੜੀ ਸਬਰ ਕੀਤਾ। हाँ जी ਫਿਰ ਨਾ ਉਹਨੇ ਆਪਣੇ ਨਾ ਇੱਕ ਤਾਏ ਦਾ ਪੁੱਤਰ ਸੀ, ਉਹਨੂੰ ਫੋਨ ਕੀਤਾ। हाँ जी ਕਹਿੰਦਾ ਯਾਰ ਕਿਤੇ ਮੇਰੀ ਬੀਵੀ ਨਾਲ ਜਾ ਕੇ ਦੇਖ, ਰਾਬਤਾ ਕਰ ਕਿ ਠੀਕ ਠਾਕ ਹੈ ਨਾ। ਲੈ ਹੁਣ ਬਾਜੀ ਹੁਣੀ ਇੱਥੋਂ ਉੱਠ ਕੇ ਗਏ ਆ, ਬੜੇ ਸੋਹਣੇ ਠੀਕ ਠਾਕ ਸੀਗੇ अच्छा ਤੇ ਸਾਡੇ ਘਰੋਂ ਹੀ ਉੱਠ ਕੇ ਗਏ ਆ। अच्छा जी ਉਹਨੂੰ ਥੋੜਾ ਜਿਹਾ ਸਕੂਨ ਆਇਆ, ਲੇਕਿਨ ਉਹਨੇ ਫਿਰ ਇੱਕ ਦਿਨ ਫੋਨ ਕੀਤਾ, ਆਪਣੀ ਭੈਣ ਨੂੰ ਫੋਨ ਕੀਤਾ। अच्छा जी ਕਹਿੰਦਾ ਬਾਜੀ ਭਾਬੀ ਤੁਹਾਡੀ ਨਾਲ ਗੱਲ ਨਹੀਂ ਹੁੰਦੀ ਹੈਗੀ, ਮੇਰਾ ਫੋਨ ਨਹੀਂ ਚੱਕਦੀ ਹੈਗੀ, हाँ जी ਤੇ ਪਤਾ ਕਰੋ ਠੀਕ ਆ। हाँ जी ਉਹਨੇ ਕਿਹਾ ਲੈ ਵੀਰੇ ਮੈਂ ਤੇ ਉੱਥੋਂ ਹੀ ਆਈ ਆ, ਠੀਕ ਠਾਕ ਹੈਗੀ ਆ। अच्छा भैन ने भी किया ਭੈਣ ਨੇ ਵੀ ਕਿਹਾ ਠੀਕ ਠਾਕ ਆ। अच्छा जी ਲੇਕਿਨ ਉਹਨੇ ਫਿਰ ਬੀਬੀ ਨੂੰ ਆਪਣੀ ਨੂੰ ਫੋਨ ਕੀਤਾ, ਉਹਦੀ ਬੀਬੀ ਨੇ ਫਿਰ ਫੋਨ ਨਹੀਂ ਚੱਕਿਆ। अच्छा जी ਅੰਮੀ ਜੀ ਕਰਦੇ ਕਰਾਂਦੇ ਨਾ 3 ਮਹੀਨੇ ਹੋ ਗਏ। ओहो ਉਹ ਹਰ 5-6 ਘੰਟੇ ਬਾਅਦ ਫੋਨ ਕਰੇ, ਉਹਦੀ ਹਾਂਜੀ। ਬੀਬੀ ਫੋਨ ਨਾ ਚੱਕੇ। अच्छा ਹਰ 5-6 ਘੰਟੇ ਬਾਅਦ ਫੋਨ ਕਰੇ, ਉਹਦੀ ਬੀਵੀ ਫੋਨ ਨਾ ਚੱਕੇ। ਅੰਮੀ ਹਾਂਜੀ, ਜੀ ਹਾਂਜੀ। ਬੜਾ ਪਰੇਸ਼ਾਨ ਹੋ ਗਿਆ, हाँ जी ਮੁਸ਼ਕਿਲ ਹੋ ਕੇ 3 ਮਹੀਨੇ ਕੱਟੇ। हाँ जी ਆਪਣਾ ਕੰਮ ਥੋੜਾ ਜਿਹਾ ਜਿਹੜਾ ਸੀਗਾ ਆਪਣਾ ਬਿਜ਼ਨਸ, ਉੱਥੇ ਖਰੀਦਦਾਰੀ ਜਾਂ ਜੋ ਵੀ ਕੋਈ ਆਪਣਾ ਸਿਸਟਮ ਸੀਗਾ ਉਹ ਕੀਤਾ, ਉਹਨੂੰ ਕਲੋਜ਼ਿੰਗ ਕੀਤੀ ਤਾਂ ਫੌਰੀ ਆਪਣੇ ਟਿਕਟ ਲਈ हाँ ਤੇ जी ਪਾਕਿਸਤਾਨ ਮੈਂ ਵਾਪਸ ਆ ਗਿਆ। चलो ਹੁਣ ਬੜਾ ਉਹਨੂੰ ਗੁੱਸਾ, ਉਹਨੇ ਕਿਹਾ ਮੈਂ ਨਾ ਪਹਿਲੇ ਤਾਂ ਇੱਕ ਡਰ ਸੀਗਾ ਨਾ हाँ जी हाँ जी ਕਿ ਵੀ ਅੱਲਾ ਖੈਰ ਕਰੇ, ਜਾਂ ਤਾਂ ਮੇਰੇ ਕੋਲ ਛੁਪਾਉਂਦੇ ਕੋਈ ਮਸਲਾ ਹੋ ਗਿਆ, हाँ जी ਤੇ ਦੂਸਰਾ ਦਿਲ 'ਚ ਗੁੱਸਾ ਵੀ ਸੀ ਕਿ ਮੇਰਾ ਫੋਨ ਕਿਉਂ ਨਹੀਂ ਇਹਨੇ ਚੱਕਿਆ। हाँ जी ਅੰਮੀ ਸਿੱਧਾ ਗਿਆ ਘਰ। हाँ जी ਜਦੋਂ ਘਰ ਦਾ ਜਾ ਕੇ ਬੈਲ ਦਿੱਤੀ, ਦਰਵਾਜ਼ਾ ਖੜਕਾਇਆ ਤੇ ਅੰਮੀ ਜੀ ਉਹਦਾ ਬੱਚਾ ਭੱਜਾ ਆਇਆ ਤੇ ਉਹਨੇ ਆ ਕੇ ਲੱਤਾਂ ਨੂੰ ਜੱਫੀ ਪਾ ਲਈ। अच्छा जी ਅੱਛਾ ਉਸ ਤੋਂ ਬਾਅਦ ਉਹਦੀ ਬੀਵੀ ਆਈ हाँ जी ਤੇ ਉਹ ਵੀ ਠੀਕ ਠਾਕ। अल्लाह ਉਹਨੇ ਪਹਿਲੇ ਤੇ ਬੜਾ ਅੱਲਾਹ ਤਾਲਾ ਦਾ ਸ਼ੁਕਰ ਅਦਾ ਕੀਤਾ ਕਿ ਸ਼ੁਕਰ ਆ ਮੇਰੀ ਬੀਵੀ ਵੀ ਠੀਕ ਆ, ਮੇਰਾ ਬੱਚਾ ਵੀ ਠੀਕ ਆ। हाँ जी ਫਿਰ ਇੱਕਦਮ ਉਹਨੂੰ ਗੁੱਸਾ ਆ ਗਿਆ। हाँ जी ਉਹਨੇ ਕਿਹਾ ਮੈਂ ਰੱਖਣੀ ਨਹੀਂ ਹੈਗੀ ਕਿ 3 ਮਹੀਨੇ ਇਹਨੂੰ ਮੇਰੀ ਪਰਵਾਹ ਹੀ ਨਹੀਂ ਸੀ ਹੈਗੀ हाँ जी हाँ जी ਕਿ ਇਹਨੇ ਮੇਰਾ ਫੋਨ ਨਹੀਂ ਚੱਕਿਆ ਹੈਗਾ, ਮੇਰੀ ਬੱਚੇ ਨਾਲ ਨਾਲ ਗੱਲ ਨਹੀਂ ਮੇਰੀ ਕਰਵਾਈ। हाँ जी हाँ जी ਮੈਂ ਆਪਣੇ ਬੱਚੇ ਨਾਲ ਗੱਲ ਕਰਨ ਨੂੰ ਤਰਸ ਗਿਆ। हाँ जी ਮੈਨੂੰ ਇਹਦੀ ਫਿਕਰ ਸੀਗੀ ਕਿ ਇਹ ਕਿਸ ਹਾਲ 'ਚ ਹੋਏਗੀ, ਇਹ ਐਡੀ ਹੋ ਗਈ ਕਿ ਇਹਨੇ ਮੇਰਾ ਫੋਨ ਹੀ ਨਹੀਂ ਚੱਕਿਆ ਹੈਗਾ। हाँ जी हाँ जी ਉਹਨੂੰ ਨਾ ਤਲਾਕ ਦੇਣ ਲੱਗਾ अच्छा जी ਤੇ ਇੱਕ ਵਾਰੀ ਪੁੱਛਣ ਲੱਗਾ, ਕਹਿੰਦਾ ਗੱਲ ਸੁਣ। हाँ ਕਹਿੰਦੀ ਹਾਂਜੀ ਦੱਸੋ ਜੀ। हाँ ਕਹਿੰਦਾ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਿਆ ਹੈਗਾ? हाँ जी ਤੈਨੂੰ ਪਤਾ ਮੈਂ ਕਿੰਨੀ ਟੈਨਸ਼ਨ ਦੇ ਵਿੱਚ ਸੀ, ਮੈਂ ਕਿੰਨੀ ਪਰੇਸ਼ਾਨੀ 'ਚ ਸੀਗਾ, हाँ जी ਮੇਰੇ ਬੱਚੇ ਤੱਕ ਤੂੰ ਰਾਬਤਾ ਨਹੀਂ ਮੇਰਾ ਕਰਵਾਇਆ ਹੈਗਾ। ਨਹੀਂ ਤੇਰਾ ਦਿਲ ਕਰਦਾ ਸੀ ਤੂੰ ਨਾ ਮੇਰੇ ਨਾਲ ਗੱਲ ਕਰਦੀ, हाँ जी ਮੇਰੇ ਬੱਚੇ ਨਾਲ ਤੇ ਮੇਰੀ ਗੱਲ ਕਰਵਾਉਂਦੀ ਨਾ। हाँ जी ਤੇ ਅੱਗਿਓਂ ਬੀਵੀ ਕਹਿੰਦੀ ਮੈਨੂੰ ਇੱਕ ਗੱਲ ਦੱਸੋ, हाँ जी ਤੁਸੀਂ ਮੇਰੀ ਮਾਂ ਨੂੰ ਤੇ ਫੋਨ ਕੀਤਾ, हाँ जी ਤੁਸੀਂ ਆਪਣੇ ਭਰਾ ਨੂੰ ਫੋਨ ਕੀਤਾ, हाँ जी ਆਪਣੀ ਭੈਣ ਨੂੰ ਫੋਨ ਕੀਤਾ, ਹੋਰ ਲੋਕਾਂ ਨੂੰ ਫੋਨ ਕੀਤਾ, हाँ जी 3 ਮਹੀਨੇ ਗੁਜ਼ਰ ਗਏ, हाँ जी ਆਪਣੀ ਮਾਂ ਨੂੰ ਵੀ ਫੋਨ ਕੀਤਾ, अच्छा शाबाश ਆਪਣੀ ਮਾਂ ਨੂੰ ਵੀ ਫੋਨ ਕੀਤਾ। शाबाश ਉਹ ਤੇਰੀ ਮਾਂ ਵੀ ਤੇਰੇ ਤਰ੍ਹਾਂ ਹੀ ਤੜਫਦੀ ਸੀਗੀ, हाँ जी ਉਹ ਵੀ ਕਹਿੰਦੀ ਸੀ ਕਿ ਮੇਰੇ ਪੁੱਤ ਦਾ ਫੋਨ ਨਹੀਂ ਆਇਆ, वाह जी वाह ਮੇਰਾ ਪੁੱਤ ਠੀਕ ਹੋਵੇ। हाँ जी ਮੇਰੀ ਮਾਂ ਨੇ ਵੀ ਕਿਹਾ, ਉਹਦੀ ਖਾਲਾ ਯਾਨੀ ਕਿ ਮੇਰੀ ਮਾਂ ਨੇ ਵੀ ਕਿਹਾ, ਉਹਦੀ ਭੈਣ ਨੇ ਵੀ, ਤੇਰੀ ਖਾਲਾ ਨੇ ਵੀ ਕਿਹਾ ਕਿ ਭੈਣ ਫਿਕਰ ਨਾ ਕਰ, हाँ जी ਪੁੱਤਰ ਠੀਕ ਆ। हाँ जी ਉਹਨੂੰ ਯਕੀਨ ਨਹੀਂ ਆਇਆ। हाँ जी ਤੇਰੇ ਭਰਾ ਨੇ ਵੀ ਕਿਹਾ, हाँ जी ਤੇਰੀ ਭੈਣ ਨੇ ਵੀ ਕਿਹਾ, ਹਾਂਜੀ, ਹਾਂਜੀ। ਸਾਰਿਆਂ ਨੇ ਕਿਹਾ, ਜਿਸ ਨੂੰ ਤੂੰ ਫੋਨ ਕੀਤਾ ਸਾਰਿਆਂ ਨੇ ਤੇਰੀ ਮਾਂ ਨੂੰ ਤਸੱਲੀਆਂ ਦਿੱਤੀਆਂ, ਤਸੱਲੀਆਂ ਪਰ ਤੇਰੀ ਮਾਂ ਲੁਕ ਲੁਕ ਕੇ ਰੋਂਦੀ ਸੀ, ਹਾਂਜੀ। ਦੁਆਵਾਂ ਕਰਦੀ ਸੀ ਹਾਂਜੀ। ਕਿ ਯਾ ਅੱਲਾ ਪਾਕ ਮੇਰਾ ਪੁੱਤਰ ਠੀਕ ਹੋਵੇ, ਹਾਂਜੀ। ਯਾ ਅੱਲਾ ਮੇਰੇ ਪੁੱਤ ਦਾ ਵਾਲ ਵਿੰਗਾ ਨਾ ਹੋਵੇ। ਹਾਂਜੀ। ਤੇ ਤੈਨੂੰ ਕਦੀ ਖਿਆਲ ਨਹੀਂ ਆਇਆ, ਹਾਂ। ਤੈਨੂੰ ਮੇਰੇ ਨਾਲ ਤੇ ਪਿਆਰ ਹੈਗਾ, ਹਾਂਜੀ। ਤੈਨੂੰ ਇਸ ਬੱਚੇ ਨਾਲ ਤੇ ਪਿਆਰ ਹੈਗਾ, ਹਾਂਜੀ। ਮੇਰੀ ਫਿਕਰ ਤੇ ਤੈਨੂੰ ਹੈਗੀ ਸੀਗੀ, ਹਾਂਜੀ, ਤੈਨੂੰ ਹਾਂਜੀ। ਆਪਣੇ ਬੱਚੇ ਦੀ ਫਿਕਰ ਤੇ ਹੈ ਸੀ। ਹਾਂਜੀ। ਜਿਸ ਤਰ੍ਹਾਂ ਤੈਨੂੰ ਤੇਰੇ ਬੱਚੇ 'ਚ ਦਿਲ ਤੜਫਦਾ ਸੀ ਨਾ ਤੇਰਾ, ਹਾਂਜੀ,
ਹਾਂਜੀ, ਇਦਾਂ ਹੀ ਤੇਰੀ ਮਾਂ ਦਾ ਵੀ ਤੇਰੇ ਵਿੱਚ ਦਿਲ ਤੜਫਦਾ ਸੀਗਾ। ਸ਼ਾਬਾਸ਼। ਤੇ ਲਿਹਾਜ਼ਾ ਗੱਲ ਇਹ ਆ ਕਿ ਯਾਰ ਦੋਸਤੋ ਇਸ ਵੀਡੀਓ ਤੋਂ ਇਹ ਸਬਕ ਮਿਲਦਾ ਕਿ ਆਪਣੇ ਮਾਂ-ਬਾਪ ਦੀ ਕਦਰ ਕਰ ਲਓ। ਕਦਰ ਕਰੋ। ਅਸੀਂ ਹਰ ਬੰਦੇ ਨਾਲ ਰਾਬਤਾ ਰੱਖ ਲੈਨੇ ਆ, ਹਾਂਜੀ। ਕੋਈ ਨਹੀਂ ਮਾਂ ਨਾਲ ਕਰ ਲਾਂਗੇ ਗੱਲ, ਹਾਂਜੀ, ਫੇਰ ਹਾਂਜੀ। ਕਰ ਲਾਂਗੇ ਜਾਂ ਥੋੜੀ ਬਹੁਤੀ, ਹਾਂ ਮਾਂ ਕਿੱਦਾਂ ਠੀਕ ਆ, ਹਾਂਜੀ। ਅੱਛਾ ਚੱਲ ਕੋਈ ਚੀਜ਼ ਦੀ ਜ਼ਰੂਰਤ ਆ, ਅੱਲਾ ਹਾਫਿਜ਼। ਹਾਂਜੀ ਉਹ ਮਾਂ ਉਨੀ ਦੇਰ 'ਚ ਉਹਦਾ ਦਿਲ ਭਰਿਆ ਹੁੰਦਾ, ਗੱਲ ਹੀ ਨਹੀਂ ਹੁੰਦੀ। ਹਾਂਜੀ ਹਾਂਜੀ 5-10 ਮਿੰਟ ਤੇ ਉਹ ਜਿੰਨਾ ਜ਼ਾਹਿਰੀ ਗੱਲ ਆ, ਪਿਆਰ ਆ, ਪੁੱਤਰ ਅੱਖਾਂ ਤੋਂ ਦੂਰ ਆ, ਹਾਂਜੀ ਮਾਂ ਦੇ ਕੋਲੋਂ ਤੇ ਗੱਲ ਹੀ ਨਹੀਂ ਹੋਣੀ। ਉਹ ਹਾਂਜੀ। ਮਾਂ ਨੂੰ ਕੋਈ ਗੱਲ ਨਹੀਂ ਕਰਨੀ ਆਂਦੀ, ਚਲੋ ਬੰਦ ਕਰੋ, ਕਿਸੇ ਹੋਰ ਨਾ ਕਰੋ, ਗੱਪਸ਼ਪ ਲਾਈ ਤੇ ਅੱਲਾ ਹਾਫਿਜ਼। ਹਾਂਜੀ। ਤੇ ਸਾਰੇ ਮੇਰੇ ਭਰਾਵਾਂ ਅੱਗੇ ਦੇਖੋ ਔਰਤ ਕਿੰਨੀ ਖਾਨਦਾਨ ਦੀ। ਖਾਨਦਾਨੀ ਔਰਤ ਸੀ, ਇਹ ਹੁੰਦੀਆਂ ਸੀ ਖਾਨਦਾਨੀ ਔਰਤਾਂ ਜਿਹੜੀਆਂ ਘਰਾਂ ਦੇ ਵਿੱਚ ਲੜਾਈਆਂ ਨਹੀਂ ਸੀ ਹੋਣ ਦਿੰਦੀਆਂ, ਹਾਂਜੀ। ਮੁਹੱਬਤ ਵੰਡਦੀਆਂ ਸੀ। ਤੇ ਹਾਂਜੀ। ਇਦਾਂ ਦੀ ਔਰਤ ਨੂੰ ਕੱਢ ਕੇ ਤਾਂ ਦੱਸ ਦਿੰਦਾ ਉਹ, ਹਾਂਜੀ, ਹਾਂਜੀ। ਉਹਦੇ ਮਾਂ-ਪਿਓ ਨਹੀਂ ਸੀ ਉਹਨੂੰ ਛੱਡਣਾ। ਹਾਂਜੀ। ਤੇ ਗੱਲ ਇਹ ਆ ਕਿ ਯਾਰ ਆਪਣੇ ਮਾਂ-ਬਾਪ ਦੀ ਕਦਰ ਕਰੋ। ਔਰ ਜਿਹੜੀਆਂ ਮੇਰੀਆਂ ਭੈਣਾਂ, ਇਹ ਤੁਸੀਂ ਵੀ ਆਪਣੇ ਬੰਦਿਆਂ ਨੂੰ ਸਿੱਧੇ ਰਸਤੇ ਤੇ ਲਿਆ ਸਕਦੀਆਂ ਆ। ਹਾਂਜੀ। ਇਹ ਦੂਰ ਕਰਨੇ ਦੀ ਕੋਸ਼ਿਸ਼ ਨਾ ਕਰੋ, ਲਾਗੇ ਕਰਨੇ ਦੀ ਕੋਸ਼ਿਸ਼ ਕਰੋ। ਅੱਲਾਹ ਪਾਕ ਸਾਰਿਆਂ ਦੇ ਮਾਂ-ਬਾਪ ਨੂੰ ਲੰਬੀ ਸਿਹਤ ਵਾਲੀ, ਤੰਦਰੁਸਤੀ ਵਾਲੀ ਜ਼ਿੰਦਗੀ عطا ਫਰਮਾਏ। ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।